ਕੋਈ ਟ੍ਰਾਂਜੈਕਸ਼ਨ ਐਸੀ ਨਾ ਕਰੋ ਜਿਹੜੀ ਕੁਐਸਚਨੇਬਲ ਹੋਵੇ ਤੇ ਤੁਹਾਡੀ ਜੌਬ ਜਿਹੜੀ ਆ ਉਹ ਸਟੈਡੀ ਹੋਵੇ 2 ਸਾਲ ਤੋਂ। ਆਪਣੀ ਜੌਬ ਬਦਲੋ ਨਾ ਫਿਰ ਜਦੋਂ ਘਰ ਲੈਣਾ ਵਾ, ਰੁਕ ਜਾਓ ਥੋੜਾ ਜਿਹਾ। ਚੱਲੂਗਾ ਇੱਕ ਓਪਰਚੁਨਿਟੀ। ਜਿਹੜੇ ਲੋਕ ਬੈਠੇ ਸੀ ਸਹਿਮੇ ਹੋਏ ਸੀਗੇ ਇੰਟਰਸਟ ਰੇਟ ਨੂੰ ਦੇਖ ਕੇ, ਮੈਨੂੰ ਲੱਗਦਾ ਬਾਹਰ ਆਉਣਗੇ ਤੇ ਆਪਣੇ ਜਿਹੜੇ ਉਹਨਾਂ ਦੇ ਸੁਪਨੇ ਆ ਘਰ ਲੈਣ ਦੇ ਉਹ ਸਾਕਾਰ ਹੋਣਗੇ। ਉਹਨਾਂ ਦਾ ਅਨਾਉਂਸ ਕੀਤਾ ਹੋਇਆ ਵਾ ਕਿ ਵੀ ਮੈਂ ਇੰਟਰਸਟ ਰੇਟ ਘਟਾਉਣੇ ਹੀ ਘਟਾਉਣੇ ਆ ਜੋ ਮਰਜ਼ੀ। ਹਾਂਜੀ, ਪਰ ਮੈਂ ਇਸ ਚੀਜ਼ ਦਾ ਜ਼ਰੂਰ ਥੋੜਾ ਜਿਹਾ ਮੈਨੂੰ ਡਰ ਆ ਕਿ ਫਿਰ ਪ੍ਰਾਈਸ ਜਿਹੜੇ ਘਰਾਂ ਦੇ ਉਹ ਵਧਣਗੇ। ਚਲੋ ਉਹ ਬੋਥ ਵੇਜ਼ ਨਹੀਂ ਹੋ ਸਕਦਾ। ਜੇ ਪ੍ਰਾਈਸ ਵਧੇ ਘਰਾਂ ਦੇ ਤੇ ਇੰਟਰਸਟ ਰੇਟ ਘਟ ਗਿਆ ਕਾਫੀ ਤੇ ਉਹਦੇ ਨਾਲ ਵੀ ਬਾਇਰ ਨੂੰ ਬਹੁਤ ਫਾਇਦਾ ਹੁੰਦਾ। ਕੀ ਰਾਈਟ ਨਾ ਉੱਦਾਂ ਸਹੀ ਟਾਈਮ ਆ ਇਦਾਂ ਦੀ ਬਾਏ ਕਰਨ ਦੇ ਲਈ? ਹਾਂਜੀ, ਦੇਖੋ ਟਾਈਮ ਤੇ ਸਦਾ ਹੀ ਸਹੀ ਹੁੰਦਾ। ਠੀਕ ਹੈ ਜੀ। ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਵਾ, ਤੁਸੀਂ ਆਪਣਾ ਸਮਾਂ ਆਪ ਬਣਾਉਣਾ ਹੁੰਦਾ। ਕਿਉਂਕਿ ਦੇਖੋ ਓਪਰਚੁਨਿਟੀ ਨੇ ਦੱਸ ਕੇ ਨਹੀਂ ਆਉਣਾ, ਐਵੇਂ ਨਾ ਅਟਰੈਕਟਿਵ ਹੋ ਜਾਓ, ਹੈ ਨਾ। ਠੀਕ ਹੈ। ਇਸ ਚੀਜ਼ ਦੀ ਕੋਖ ਜ਼ਰੂਰ ਕਰੋ ਵੀ ਜਿਹੜਾ ਇਹਨੂੰ ਬਚ ਕੀ ਰਿਹਾ ਵਾ ਰਿਸਰਚ ਜ਼ਰੂਰ। ਹਾਂਜੀ, ਰਿਸਰਚ ਕਰੋ। ਲੀਜ਼ ਉਹਦੀ ਕਿੰਨੀ ਕੁ ਰਹਿੰਦੀ ਆ, ਕਈ ਵਾਰੀ ਇਸ ਚੀਜ਼ਾਂ ਦੀਆਂ ਲੀਜ਼ ਦੇ ਵਿੱਚ ਲਿਖਿਆ ਕੀ ਆ। ਮੈਨੂੰ ਲੱਗਦਾ ਵੀ ਇਹ ਜਿਹੜਾ ਪਹਿਲਾ ਸਟੈਪ ਆ ਇਹ ਦੋਨਾਂ ਚੀਜ਼ਾਂ ਦਾ ਬਹੁਤ ਜ਼ਰੂਰੀ ਆ ਵੀ ਇਹ 'ਚੋਂ ਬਚਣਾ ਕੀ ਆ। ਸੋਹਣਿਆ ਤੂੰ ਹੀ ਹੈ, ਨਹੀਂ ਤੇਰੇ ਵਰਗਾ ਕੋਈ ਹੋਰ। ਕੀ ਬਾਤ ਹੈ। ਐਸ਼ ਕਰਦੇ ਆ ਉੱਪਰਲੀਆਂ ਗੱਲਾਂ ਸਾਰੀਆਂ ਜੋ ਮਰਜ਼ੀ ਕਰ, ਪਰ ਐਸ਼ ਕਰਦਿਆਂ ਕਰੀ ਕੁਝ ਗੱਲਾਂ ਉੱਤੇ ਵੀ ਗੌਰ। ਹੱਕ ਨਾ ਮਾਰੀ, ਹਲਾਲ ਦਾ ਖਾਵੀਂ, ਰੱਖੀ ਨਾ ਮਨ 'ਚ ਚੋਰ। ਮੋਢੇ ਤੋਂ ਦੀ ਨਾ ਥੁੱਕੀ, ਮਾੜੇ ਤੇ ਨਾ ਬੁੱਕੀ, ਰੱਖੀ ਨਰਮ ਤੋਰ। ਮਿੱਠਾ ਬੋਲੀ, ਪੂਰਾ ਤੋਲੀ, ਨੀਅਤ ਸਾਫ਼, ਬਸ ਕੁਝ ਨਹੀਂ ਹੋਰ। ਸੋਹਣਿਆ ਤੂੰ ਹੀ ਹੈ, ਨਹੀਂ ਤੇਰੇ ਵਰਗਾ ਕੋਈ ਹੋਰ। ਸੋਹਣਿਆ ਤੂੰ ਹੀ ਹੈ, ਨਹੀਂ ਤੇਰੇ ਵਰਗਾ। ਕੀ ਬਾਤ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਾਰਗੇਜ ਅਤੇ ਰੀਅਲ ਏਸਟੇਟ ਦੀ ਦੁਨੀਆ ਦੀ ਗੱਲ ਕਰਾਂਗੇ। ਕੀ ਲੇਟੈਸਟ ਚੱਲ ਰਿਹਾ ਆ, ਭਵਿੱਖ ਦੇ ਵਿੱਚ ਕੀ ਹੋ ਸਕਦਾ ਆ, ਕਮਰਸ਼ੀਅਲ ਰੀਅਲ ਏਸਟੇਟ 'ਚ ਕੀ ਹੋਣ ਜਾ ਰਿਹਾ ਜਾਂ ਕੀ ਚੱਲ ਰਿਹਾ ਆ, ਉਸ ਬਾਰੇ ਗੱਲ ਕਰਾਂਗੇ। ਆਪਣੇ ਨਾਲ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਸੁਖਬੀਰ ਸਿੰਘ ਭੰਡਾਲ ਜੀ ਜੁੜੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੀ ਆਇਆਂ ਨੂੰ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਐਂਡ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਤੇ ਆਈਡੀ ਸ਼ੇਅਰ ਕਰ ਲਿਓ ਭਾਜੀ ਪਹਿਲਾਂ। ਹਾਂਜੀ ਜ਼ਰੂਰ। ਆਈਡੀ ਮੇਰੀ NMLS ਆਈਡੀ ਹੈਗੀ 1994273 ਤੇ DRE ਆਈਡੀ ਹੈਗੀ 01997346। ਸੋ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਜਿਹੜੇ ਪਾਵਲ ਆ ਉਹਨਾਂ ਨੇ ਤਾਂ ਕਹਿ ਦਿੱਤਾ ਵੀ ਟਾਈਮ ਆ ਗਿਆ। ਹਾਂਜੀ ਵੀ ਪਰ ਉਸ ਤੋਂ ਪਹਿਲਾਂ ਜੇ ਇੰਟਰਸਟ ਰੇਟ ਕੱਟ ਫੈਡ ਨੇ ਤਾਂ ਨਹੀਂ ਕੀਤੇ, ਪਰ ਆਪਾਂ ਦੇਖ ਰਹੇ ਓਵਰਆਲ ਜਿਹੜੇ ਟ੍ਰੈਂਡਸ ਆ ਇੰਟਰਸਟ ਰੇਟ ਡਾਊਨ ਵੱਲ ਨੂੰ ਚੱਲ ਰਹੇ ਆ। ਬਿਲਕੁਲ। ਸੋ ਕਿੱਦਾਂ ਆਪਾਂ ਇਸ ਨੂੰ ਦੇਖਦੇ ਹਾਂ ਵੀ ਇਹਦੇ ਨਾਲ ਕੀ ਫਰਕ ਆ, ਕਿੱਦਾਂ ਇਸ ਨੂੰ ਦੇਖਿਆ ਜਾਵੇ? ਹਾਂਜੀ, ਜੋ ਮੈਂ ਦੇਖ ਰਿਹਾ ਜਾਂ ਸੁਣ ਰਿਹਾ ਵਾਂ ਤੇ ਮੈਨੂੰ ਲੱਗਦਾ ਵੀ ਬੜਾ ਪੋਜ਼ਿਟਿਵ ਇਫੈਕਟ ਪਊਗਾ ਕਿ ਜਿਹੜੇ ਕਾਰਨ ਰੈਜ਼ੀਡੈਂਸ਼ੀਅਲ ਰੀਅਲ ਏਸਟੇਟ ਰੁਕੀ ਹੋਈ ਸੀਗੀ ਉਹ ਹੁਣ ਇੱਕ ਤਰ੍ਹਾਂ ਦੀ ਪੁਸ਼ ਮਿਲੂਗੀ ਉਹਨੂੰ। ਠੀਕ ਹੈ ਜੀ। ਤੇ ਉਹ ਮੇਰੇ ਹਿਸਾਬ ਨਾਲ ਬਹੁਤ ਵਧੀਆ ਜਿਹੜਾ ਉਹ ਚੱਲੂਗਾ। ਇੱਕ ਓਪਰਚੁਨਿਟੀ। ਜਿਹੜੇ ਲੋਕ ਬੈਠੇ ਸੀ ਸਹਿਮੇ ਹੋਏ ਸੀਗੇ ਇੰਟਰਸਟ ਰੇਟ ਨੂੰ ਦੇਖ ਕੇ, ਮੈਨੂੰ ਲੱਗਦਾ ਬਾਹਰ ਆਉਣਗੇ ਤੇ ਆਪਣੇ ਜਿਹੜੇ ਉਹਨਾਂ ਦੇ ਸੁਪਨੇ ਆ ਘਰ ਲੈਣ ਦੇ ਉਹ ਸਾਕਾਰ ਹੋਣਗੇ ਤੇ ਕਰਨਗੇ ਵੀ। ਸੋ ਮੈਨੂੰ ਲੱਗਦਾ ਵੀ ਬਹੁਤ ਵਧੀਆ ਟਾਈਮ ਜਿਹੜਾ ਵਾ ਉਹ ਸ਼ੁਰੂ ਹੋਣ ਵਾਲਾ। ਹਾਂਜੀ, 6% ਤੋਂ ਥੱਲੇ ਐਵਰੇਜਸ ਜਿਹੜੀਆਂ ਉਹ ਆ ਰਹੀਆਂ। ਅਜੇ ਆਪਾਂ ਕੁਝ ਮਹੀਨੇ ਪਹਿਲਾਂ ਦੇਖਦੇ ਸੀ ਵੀ 7, 7.5 ਤੱਕ ਵੀ ਜੀ 8 ਤਾਈਂ ਵੀ ਜਿਹੜਾ ਉਹ ਗਿਆ। ਸੋ ਤਾਂ ਲੋਕਾਂ ਨੂੰ ਇੱਕ ਰੀਫਾਈਨੈਂਸ ਦਾ ਵੀ ਮੌਕਾ ਮਿਲੂਗਾ। ਹਾਂਜੀ ਬਿਲਕੁਲ, ਰੀਫਾਈਨੈਂਸ ਦਾ ਤੇ ਮੌਕਾ ਜ਼ਰੂਰ ਮਿਲੂਗਾ ਜੇ 8% ਤੇ ਜਾਂ 7.5 ਤੇ ਕਿਸੇ ਨੇ ਕਰਾਏ ਆ। ਤੇ ਜੇ ਵੀਰ ਜੀ ਆਪਣੇ ਸਪਟੈਂਬਰ 'ਚ ਜਿਵੇਂ ਆਸ ਹੈਗੀ ਆ ਕਿ 0.5% ਰੇਟ ਕੱਟ ਹੋਊਗਾ ਤੇ ਮੈਨੂੰ ਲੱਗਦਾ ਵੀ ਆਉਂਦੇ ਸਾਲ ਨੂੰ ਮਾਰਚ ਮਹੀਨੇ ਦੇ ਵਿੱਚ ਜਿਹੜੇ ਇਹ ਹੋਣੇ ਸ਼ੁਰੂ ਹੋ ਜਾਣੇ ਆ। ਠੀਕ ਹੈ। ਹਾਂਜੀ, ਇੰਟਰਸਟ ਰੇਟ ਕਾਫੀ ਘਟ ਜਾਣੇ ਆ ਤੇ ਫਿਰ ਲੋਕੀ ਜਿਹੜੇ ਆ ਵੀ ਆਪਣਾ ਰੀਫਾਈਨੈਂਸ ਜਿਹੜਾ ਉਹ ਕਰਾਉਣਗੇ। ਸੋ ਪੂਰੀ ਆਸ ਆ ਮੈਨੂੰ। ਤਾਂ ਮੈਂ ਬਹੁਤ ਇਸ ਚੀਜ਼ ਤੋਂ ਖੁਸ਼ ਵੀ ਹਾਂ ਕਿ ਕਿਉਂਕਿ ਦੇਖੋ ਆਪਣੇ ਆਪ ਲਈ ਤੁਸੀਂ ਸਦਾ ਖੁਸ਼ ਨਹੀਂ ਹੋ ਸਕਦੇ, ਪਰ ਜਿਹੜੀ ਪਬਲਿਕ ਆ ਤੇ ਉਹਨਾਂ ਲਈ ਵੀ ਖੁਸ਼ ਹੋਣਾ ਬਹੁਤ ਜ਼ਰੂਰੀ ਹੁੰਦਾ ਵਾ, ਆਮ ਲੋਕਾਂ ਲਈ। ਤੇ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ ਵੀ ਇੰਟਰਸਟ ਰੇਟ ਕੱਟਣਗੇ, ਲੋਕ ਜਿਹੜੇ ਆ ਮਾਰਕੀਟ 'ਚ ਆਉਣਗੇ, ਇਕਨੋਮੀ ਨੂੰ ਵੀ ਕਾਫੀ ਧੱਕਾ ਲੱਗੂਗਾ ਤੇ ਕਾਫੀ ਜਿਹੜਾ ਫਰਕ ਆ ਰੈਜ਼ੀਡੈਂਸ਼ੀਅਲ ਰੀਅਲ ਏਸਟੇਟ ਨੂੰ ਪਊਗਾ ਤੇ ਮੌਕਾ ਮਿਲੂਗਾ ਹਰ ਇੱਕ ਨੂੰ ਆਪਣੇ ਸੁਪਨੇ ਸਾਕਾਰ ਕਰਨ ਦਾ। ਅਮਰੀਕਨ ਡ੍ਰੀਮ ਅਕਸਰ ਆਖਿਆ ਜਾਂਦਾ ਹੈ। ਬਿਲਕੁਲ। ਅਮਰੀਕਨ ਡ੍ਰੀਮ ਦੇ ਵਿੱਚ ਘਰ ਲੈਣਾ ਬਹੁਤ ਜ਼ਰੂਰੀ, ਇੱਕ ਵੱਡੀ ਜਿਹੜੀ ਇਹ ਗੱਲ ਆ। ਹਾਂਜੀ।
ਕੀ ਪ੍ਰਾਈਸਿਸ ਦਾ ਕਿੱਦਾਂ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਕਿੱਦਾਂ ਮੌਰਗੇਜ ਇੰਡਸਟਰੀ ਦਾ ਚਲੋ ਇੰਟਰਸਟ ਰੇਟ ਥੋੜੇ ਕੂਲ ਡਾਊਨ ਹੋ ਰਹੇ ਆ ਰੀਅਲ ਏਸਟੇਟ ਦੇ ਵਿੱਚ ਉਹ ਪ੍ਰਾਈਸਿਸ ਕਿੱਦਾਂ ਆ ਹੌਟ ਹੋ ਰਹੇ ਆ ਸਟੈਗਨੈਂਟ ਆ ਕੀ ਪੋਜੀਸ਼ਨ ਚੱਲ ਰਹੀ ਆ ਦੇਖੋ ਜੋ ਮੈਂ ਡੇਟਾ ਵੇਖਦਾ ਹੈਗਾ ਪ੍ਰਾਈਸ ਜਿਹੜਾ ਰੀਅਲ ਸਟੇਟ ਰੈਜ਼ੀਡੈਂਸ਼ੀਅਲ ਘਰਾਂ ਦਾ ਵਾ ਥੋੜਾ ਜਿਹਾ ਵਧਿਆ 5% ਮੈਂ ਦੇਖਦਾ ਸੀਗਾ ਆਲ ਓਵਰ ਜਿਹੜਾ ਪ੍ਰਾਈਸ ਵਧੇ ਹੋਏ ਆ ਠੀਕ ਹੈ ਪਰ ਮੈਨੂੰ ਦੇਖੋ ਜਿਵੇਂ ਹੁਣ ਇਲੈਕਸ਼ਨਸ ਆ ਰਹੀਆਂ ਵਾ ਤੇ ਮੈਂ ਪੜ੍ਹਦਾ ਸੀਗਾ ਦੋਨੋਂ ਹੀ ਕੈਂਡੀਡੇਟ ਜਿਹੜਾ ਉਹਨਾਂ ਦੀਆਂ ਪਾਲਿਸੀਜ਼ ਆ ਤੇ ਮੈਨੂੰ ਲੱਗਦਾ ਵਾ ਕਿ ਬਈ ਹੋ ਸਕਦਾ ਵਾ ਜੇ ਨਵੀਂ ਸਰਕਾਰ ਆਈ ਜੋ ਕਿ ਆਉਣੀ ਆ ਤੇ ਪ੍ਰਸ਼ਾਸਨ ਦਾ ਬਦਲਣਾ ਹੀ ਹਾਂਜੀ ਤੇ ਉਹਦੇ ਨਾਲ ਘਰਾਂ ਦੀ ਜਿਹੜੀ ਪ੍ਰਾਈਸ ਆ ਮੈਨੂੰ ਲੱਗਦਾ ਘਟੂਗੀ ਕੁਝ ਟਾਈਮ ਲਈ ਅੱਛਾ ਹਾਂਜੀ ਕਿਉਂਕਿ ਮੈਂ ਪੜ੍ਹ ਰਿਹਾ ਸੀਗਾ ਕਮਲਾ ਹੈਰਿਸ ਉਹਨਾਂ ਦੀ ਪਾਲਿਸੀ ਜਿਹੜੀ ਘਰਾਂ ਬਾਰੇ ਆ ਉਹਨਾਂ ਨੇ $40 ਬਿਲੀਅਨ ਦਾ ਇੱਕ ਵੱਖਰਾ ਰੱਖਿਆ ਵਾ ਇਨਸੈਂਟਿਵਸ ਲਈ ਇਨੋਵੇਸ਼ਨ ਲਈ ਫਸਟ ਹੋਮ ਬਾਇਰਸ ਲਈ ਨਹੀਂ ਉਹ ਇਦਾਂ ਉਹਦੇ ਚ ਕਈ ਕੁਝ ਆ ਜਾਣਾ ਕਈ ਤਰ੍ਹਾਂ ਦੇ ਪ੍ਰੋਗਰਾਮ ਹਾਂਜੀ ਇਹ ਤਾਂ ਹੈ ਹੀ ਹੈ ਫਸਟ ਟਾਈਮ ਹੋਮ ਬਾਇਰਸ ਮੈਂ ਪੜ੍ਹ ਰਿਹਾ ਸੀ ਉਹਨਾਂ ਦੇ ਲਈ $25,000 ਦਾ ਜਿਹੜਾ ਵਾ ਉਹ ਸ਼ਾਇਦ ਇਨਸੈਂਟਿਵ ਹੋਵੇ ਪਰ ਜਿਹੜਾ ਮੇਨ ਹੈਗਾ ਜਿਹੜੇ ਕੰਸਟਰਕਸ਼ਨ ਵਰਕਰਸ ਆ ਜਾਂ ਮੰਨ ਲਓ ਜਿਹੜੇ ਨਵੇਂ ਘਰ ਬਣਾਉਂਦੇ ਆ ਉਹਨਾਂ ਲਈ ਇਨਸੈਂਟਿਵ ਹੈਗਾ ਕਿ ਉਹਨਾਂ ਦਾ ਹੈਗਾ ਵਾ ਕਿ ਅਸੀਂ ਅਪਰੋਕਸੀਮੇਟਲੀ 400,000 ਜਿਹੜੇ ਘਰ ਆ ਉਹ ਨਵੇਂ ਇਨਵੈਂਟੋਰੀ 'ਚ ਲੈ ਕੇ ਆਉਣੇ ਆ ਸੋ ਉਹਦੇ ਨਾਲ ਕੀ ਹੁੰਦਾ ਜਦੋਂ ਇਨਵੈਂਟੋਰੀ ਵਧੂਗੀ ਤੇ ਸ਼ਾਇਦ ਪ੍ਰਾਈਜ਼ਾਂ ਦੀ ਜਿਹੜੀ ਪ੍ਰਾਈਸ ਘਰਾਂ ਦੇ ਉਹ ਥੋੜੇ ਘਟਣਗੇ ਪਰ ਹਾਂ ਮੈਂ ਇਹ ਜ਼ਰੂਰ ਕਹੂੰਗਾ ਕਿ ਉਹ ਥੋੜੇ ਚਿਰ ਲਈ ਹੋਣਾ ਵਾ ਤੇ ਬਾਕੀ ਆਪਾਂ ਨੂੰ ਹਾਂਜੀ ਮੌਕਾ ਹੋਣਾ ਬਿਲਕੁਲ ਆਊਗਾ ਮੌਕਾ ਤੇ ਫਿਰ ਇਹ ਕੀ ਆ ਕਿ ਓਪਰਚੁਨਿਟੀ ਹੋਊਗੀ ਹਰੇ ਕੋਲ ਕੁਛ ਐਵੇਂ ਦੀ ਪਾਲਿਸੀ ਮੈਨੂੰ ਨਜ਼ਰ ਆ ਰਹੀ ਆ ਤੇ ਜੇ ਟਰੰਪ ਨਹੀਂ ਆਉਂਦੇ ਆ ਉਹਨਾਂ ਦਾ ਕਿੱਦਾਂ ਆ ਉਹਨਾਂ ਦਾ ਕੀ ਇਰਾਦਾ ਹੈ ਇਸ ਪਾਸੇ ਵੱਲ ਦੇਖੋ ਟਰੰਪ ਹੁਣਾਂ ਦਾ ਇਦਾਂ ਵਾ ਕਿ ਉਹਨਾਂ ਦਾ ਤਾਂ ਨਾਂ ਜਿਹੜਾ ਵਾ ਐਵੇਂ ਮੈਂ ਕਹਾਂ ਚੱਲਦਾ ਕਿ ਰੀਅਲ ਸਟੇਟ ਜਾਂ ਹਰ ਇੱਕ ਪਾਸੇ ਹੀ ਜਿਵੇਂ ਜਦੋਂ ਕਹਿ ਲਓ ਕਿ ਬਈ ਆਪਾਂ ਅੱਗੇ ਗੱਲ ਹੀ ਕਰ ਰਹੇ ਸੀਗੇ ਕਿ ਟਰੰਪ ਹੁਣੀ ਪੂਰਾ ਮੋਮੈਂਟਮ ਨਾਲ ਚੱਲ ਰਹੇ ਸੀਗੇ ਸ਼ੁਰੂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਟਾਕ ਮਾਰਕੀਟ ਕਿੱਦਾਂ ਤਾਂ ਨੂੰ ਗਈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੰਗੀਆਂ ਹੋਣ ਲੱਗ ਪਈਆਂ ਸੋ ਜਿਵੇਂ ਟਰੰਪ ਹੁਣੀ ਆਏ ਦੇਖੋ ਉਹਨਾਂ ਦਾ ਅਨਾਉਂਸ ਕੀਤਾ ਹੋਇਆ ਵਾ ਕਿ ਵੀ ਮੈਂ ਇੰਟਰਸਟ ਰੇਟ ਘਟਾਉਣੇ ਹੀ ਘਟਾਉਣੇ ਆ ਜੋ ਮਰਜ਼ੀ ਹਾਂਜੀ ਪਰ ਮੈਂ ਹਾਂ ਇਸ ਚੀਜ਼ ਦਾ ਜ਼ਰੂਰ ਥੋੜਾ ਜਿਹਾ ਮੈਨੂੰ ਡਰ ਆ ਕਿ ਫਿਰ ਪ੍ਰਾਈਸ ਜਿਹੜੇ ਘਰਾਂ ਦੇ ਉਹ ਵਧਣਗੇ ਚਲੋ ਉਹ ਬੋਥ ਵੇਜ਼ ਨਹੀਂ ਹੋ ਸਕਦਾ ਜੇ ਪ੍ਰਾਈਸ ਵਧੇ ਘਰਾਂ ਦੇ ਤੇ ਇੰਟਰਸਟ ਰੇਟ ਘਟ ਗਿਆ ਕਾਫੀ ਤੇ ਉਹਦੇ ਨਾਲ ਵੀ ਬਾਇਰ ਨੂੰ ਬਹੁਤ ਫਾਇਦਾ ਹੁੰਦਾ ਸੋ ਮੌਕਾ ਦੋਨੋਂ ਪਾਸੇ ਰਹਿਣਾ ਹਾਂਜੀ ਬਿਲਕੁਲ ਸੋ ਇਹ ਆ ਵੀ ਬੰਦੇ ਨੂੰ ਤਿਆਰੀ ਰੱਖਣੀ ਚਾਹੀਦੀ ਇਨਸਾਨ ਨੂੰ ਵੀ ਆਪਣੇ ਸੇਵਿੰਗ ਕਰਕੇ ਰੱਖੇ ਹਾਂਜੀ ਆਪਾਂ ਬੜੀ ਵਾਰੀ ਗੱਲ ਕੀਤੀ ਆ ਕਿ ਜੇ ਤੁਸੀਂ ਤਿਆਰੀ ਕੀਤੀ ਹੋਈ ਆ ਤੇ ਫਿਰ ਇਹ ਆ ਕਿ ਤੁਹਾਡਾ ਸੌਖਾ ਹੋ ਜਾਂਦਾ ਵਾ ਟ੍ਰਾਂਜੈਕਸ਼ਨ ਲਈ ਤੁਹਾਡੇ ਅਕਾਊਂਟ ਦੇ ਵਿੱਚ ਜਿਹੜਾ ਵਾ 3 ਮਹੀਨਿਆਂ ਲਈ ਉਹ ਪੈਸੇ ਪਏ ਹੋਣੇ ਚਾਹੀਦੇ ਆ ਠੀਕ ਹੈ ਜੀ ਤੁਸੀਂ ਆਪਣੇ ਕ੍ਰੈਡਿਟ ਨੂੰ ਜਿਹੜਾ ਵਾ ਉਹ 3 ਮਹੀਨੇ ਛੇੜੋ ਨਾ ਸਕੋਰ ਆਪਣਾ ਥੋੜਾ 720 ਤੋਂ ਉੱਤੇ ਰੱਖੋ ਠੀਕ ਹੈ ਤੇ ਕੋਈ ਟ੍ਰਾਂਜੈਕਸ਼ਨ ਐਸੀ ਨਾ ਕਰੋ ਜਿਹੜੀ ਕੁਐਸਚਨੇਬਲ ਹੋਵੇ ਤੇ ਤੁਹਾਡੀ ਜੌਬ ਜਿਹੜੀ ਆ ਉਹ ਸਟੈਡੀ ਹੋਵੇ 2 ਸਾਲ ਤੋਂ ਆਪਣੀ ਜੌਬ ਬਦਲੋ ਨਾ ਫਿਰ ਜਦੋਂ ਘਰ ਲੈਣਾ ਵਾ ਰੁਕ ਜਾਓ ਥੋੜਾ ਜਿਹਾ ਉਹਦੇ ਨਾਲ ਇਹ ਆ ਕਿ ਫਿਰ ਤੁਹਾਡੇ ਲਈ ਘਰ ਲੈਣ ਦੀ ਜਿਹੜੀ ਟ੍ਰਾਂਜੈਕਸ਼ਨ ਆ ਉਹ ਬੜੀ ਸਮੂਥ ਹੋ ਜਾਊਗੀ ਬੈਂਕ ਉਹਨਾਂ ਨੂੰ ਸਟੇਬਲ ਬੰਦੇ ਮੰਨਦੀ ਆ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਫਿਰ ਜ਼ੈਂਡਰ ਮਾਰਗੇਜ ਦੀ ਤੁਸੀਂ ਮਦਦ ਲੈ ਸਕਦੇ ਹੋ ਬਿਲਕੁਲ ਉੱਥੇ ਕੀ ਆ ਕਿ ਜੇ ਤੁਸੀਂ ਪਹਿਲਾਂ ਗੱਲ ਕਰ ਲਓਗੇ ਤੇ ਫਿਰ ਜਿਹੜੀ ਤੁਹਾਡੀ ਤਿਆਰੀ ਹੋਈ ਹੋਊਗੀ ਨਾ ਕਿ ਮਨ ਬਣਾ ਕੇ ਜਦੋਂ ਤੁਸੀਂ ਸਲਾਹ ਲੈਣ ਜਾਓ ਤੇ ਫਿਰ ਉਹ ਤੁਸੀਂ ਡਿਲੇਡ ਹੋ ਜਾਂਦੇ ਆ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਉਹਨਾਂ ਕਿ ਪ੍ਰੀ ਪਲਾਨ ਬਣਾ ਕੇ ਚੱਲੋ ਉਹਦੇ ਨਾਲ ਫਿਰ ਤੁਹਾਡੀ ਜਿਹੜੀ ਟ੍ਰਾਂਜੈਕਸ਼ਨ ਆ ਉਹ ਸਮੂਥ ਵੀ ਹੋਊਗੀ ਤੇ ਫਾਸਟ ਵੀ ਹੋਊਗੀ ਤੁਹਾਨੂੰ ਉਹ ਕਹਿ ਲਓ ਕਿ ਵੀ ਇੱਕ ਤਰ੍ਹਾਂ ਦਾ ਦੁੱਖ ਤਕਲੀਫ ਜਿਹੜਾ ਉਹ ਘੱਟ ਹੋਊਗਾ ਖੱਜਲ ਖੁਆਰੀ ਤੋਂ ਬੰਦਾ ਖੱਜਲ ਖੁਆਰੀ ਨੰਬਰ ਸ਼ੇਅਰ ਕਰ ਲਿਓ ਇੱਕ ਵਾਰੀ ਆਪਣੇ ਭਾਜੀ ਤੇ ਮੇਰਾ ਨੰਬਰ ਹੈਗਾ ਜੀ 5592419553 ਤੁਸੀਂ ਮੈਨੂੰ ਕਦੀ ਵੀ ਕਾਲ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿਹੜੀ ਵੀ ਮੈਂ ਸਲਾਹ ਦੇਵਾਂਗਾ ਉਹ ਆਪਣੇ ਸਵਾਰਥ ਨੂੰ ਪਰੇ ਰੱਖ ਕੇ ਕਰੂੰਗਾ ਤੁਹਾਡੇ ਪਹਿਲੂ ਨੂੰ ਪਹਿਲਾਂ ਸੋਚ ਕੇ ਤੁਹਾਡੇ ਬਾਰੇ ਪਹਿਲਾਂ ਸੋਚ ਕੇ ਤੇ ਉਹੀ ਮੇਰੀ ਸਲਾਹ ਤੁਹਾਡੇ ਹੱਕ ਦੇ ਵਿੱਚ ਲਈ ਜਿਹੜੀ ਹੋਊਗੀ ਸੋ ਬਿਲਕੁਲ ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਵਿੰਡੋ ਆ ਸਕਦੀ ਹੈ ਕਿਸੇ ਵੀ ਟਾਈਮ ਆ ਸਕਦੀ ਆ ਕਈਆਂ ਦੇ ਲਈ ਹੁਣ ਵੀ ਮੌਕਾ ਹੋਊਗਾ ਬਿਲਕੁਲ ਵੀ ਜਦੋਂ ਕਈਆਂ ਨੇ ਪਹਿਲਾਂ ਜੋੜ ਕੇ ਰੱਖਿਆ ਹੁੰਦਾ ਆ ਇਹ ਸਾਰੀਆਂ ਚੀਜ਼ਾਂ ਦੇ ਲਈ ਜਿੱਦਾਂ ਪ੍ਰੀ ਪਲਾਨ ਦੇ ਲਈ ਤਿਆਰੀ ਦੇ ਲਈ ਉਹ ਕਿਹੜੀਆਂ ਚੀਜ਼ਾਂ ਦੇ ਉੱਤੇ ਹੋਰ ਧਿਆਨ ਦੇਣ ਡਾਊਨ ਪੇਮੈਂਟ ਦੇ ਲਈ ਕਿੰਨੀ ਕੁ ਤਿਆਰੀ ਰੱਖਣ 10 ਹੋਵੇ 20% ਹੋਵੇ ਸੋ ਉਹ ਕਿੱਥੇ ਤੱਕ ਜਿਹੜੀ ਉਹ ਇਦਾਂ ਤਿਆਰੀ ਰੱਖਣ ਦੇਖੋ ਜਿਹੜੀ ਤੇ ਡਾਊਨ ਪੇਮੈਂਟ ਆ ਉਹ ਬੜੀ ਵੈਰੀ ਕਰਦੀ ਆ ਜਿੱਦਾਂ ਤੁਸੀਂ ਪ੍ਰੋਗਰਾਮ ਦੇ ਹਿਸਾਬ ਨਾਲ ਹਾਂਜੀ ਪ੍ਰੋਗਰਾਮ ਦੇ ਹਿਸਾਬ ਨਾਲ 3.5% ਤੇ ਵੀ ਘਰ ਮਿਲ ਜਾਂਦਾ ਵਾ 5 ਉਸ ਤੋਂ ਬਾਅਦ ਫਿਰ 20% ਤਾਈਂ ਤੁਸੀਂ ਇਨ ਬਿਟਵੀਨ ਜਿਹੜਾ ਵਾ ਜੋ ਮਰਜ਼ੀ ਦੇ ਦਿਓ ਪਰ ਉਹਦੇ ਨਾਲ ਇਹ ਹੁੰਦਾ ਵਾ ਕਿ ਤੁਹਾਨੂੰ ਜਿਹੜੀ ਇੰਸ਼ੋਰੈਂਸ ਆ ਮਾਰਗੇਜ ਇੰਸ਼ੋਰੈਂਸ ਉਹ ਲੈਣੀ ਪੈਂਦੀ ਆ 20% ਤਾਈਂ
ਜੀ ਤੇ ਜੇ ਤੁਸੀਂ 20% ਤੋਂ ਜ਼ਿਆਦਾ ਡਾਊਨ ਪੇਮੈਂਟ ਦੇ ਦਿੰਦੇ ਆ ਫਿਰ ਉਹ ਮਾਰਗੇਜ ਇੰਸ਼ੋਰੈਂਸ ਨਹੀਂ ਲੈਣੀ ਪੈਂਦੀ। ਠੀਕ ਹੈ ਜੀ। ਸੋ ਮੈਂ ਤੇ ਇੰਨਾ ਕਹੂੰਗਾ ਕਿ ਜੇ ਤੁਸੀਂ ਘਰ ਲੈਣਾ ਵਾ ਜਾਂ ਤੁਸੀਂ ਇਵੇਂ ਦਾ ਮਨ ਬਣਾਇਆ ਵਾ ਤੇ ਤੁਹਾਡੀ ਜਿਹੜੀ ਡਾਊਨ ਪੇਮੈਂਟ ਆ ਉਹ ਤੁਹਾਡੇ ਅਕਾਊਂਟ 'ਚ ਹੋਵੇ 3 ਮਹੀਨਿਆਂ ਤੋਂ ਪਹਿਲਾਂ। ਠੀਕ ਹੈ ਜੀ। ਜਾਂ ਫਿਰ ਜੇ ਤੁਸੀਂ ਭੈਣ ਭਰਾ ਦੇ ਕੋਲੋਂ ਜਿਵੇਂ ਆਪਾਂ ਕਰਦੇ ਹੀ ਆ ਕਿ ਆਪਣੇ ਹਾਂਜੀ ਇੱਕ ਦੂਜੇ ਦੀ, ਫਿਰ ਉਸ ਭੈਣ ਭਰਾ ਦੇ ਕੋਲੋਂ ਤੁਹਾਨੂੰ ਗਿਫਟ ਲੈਟਰ ਲੈਣੀ ਪੈਣੀ ਆ ਤੇ ਉਹ ਜਿਹੜੀ ਆ ਤੁਹਾਡੀ ਉਹ ਕੰਮ ਕਰ ਜਾਊਗੀ। ਤੇ ਜੇ ਤੁਹਾਡਾ FHA ਲੋਨ ਆ ਤਾਂ ਫਿਰ ਉਹ ਭੈਣ ਭਰਾ ਦੇ ਅਕਾਊਂਟ ਦੇ ਵਿੱਚ ਵੀ ਉਹ ਪੈਸੇ ਜਿਹੜੇ 3 ਮਹੀਨਿਆਂ ਤੋਂ ਸਹੀ ਤਰੀਕੇ ਨਾਲ ਹੋਣੇ ਚਾਹੀਦੇ ਆ। ਠੀਕ ਹੈ ਜੀ। ਤੇ ਜੇ ਆਪਣਾ ਜਿਹੜਾ ਲੋਨ ਦੂਜਾ ਤਾਂ ਉਹਦੇ ਲਈ ਕਈ ਵਾਰੀ ਗੱਲ ਜਿਹੜੀ ਬਣ ਜਾਂਦੀ ਕਿ ਵੀ ਨਾ ਵੀ ਉਹਨਾਂ ਦੀ ਆਪਾਂ ਨੂੰ ਬੈਂਕ ਸਟੇਟਮੈਂਟਾਂ ਦੀ ਲੋੜ ਨਹੀਂ ਪੈਂਦੀ। ਤੇ ਬਾਕੀ ਮੈਂ ਫਿਰ ਕਿਹਾ ਵਾ ਕਿ ਇਹਦੇ ਬਾਰੇ ਜੇ ਜ਼ਿਆਦਾ ਜਾਣਕਾਰੀ ਲੈਣੀ ਜ਼ੈਂਡਰ ਮਾਰਗੇਜ ਨੂੰ ਜ਼ਰੂਰ ਕਾਲ ਕਰੋ ਤੇ ਉਹ ਤੁਹਾਡੀ ਜਿਹੜੀ ਕਹਿ ਲਓ ਮਦਦ ਆ ਉਹ ਕਰ ਸਕਦੇ ਆ। ਬਿਲਕੁਲ। ਸੋ ਕੀ ਰਾਈਟ ਨਾ ਉੱਦਾਂ ਸਹੀ ਟਾਈਮ ਆ ਇੱਦਾਂ ਦੀ ਬਾਏ ਕਰਨ ਦੇ ਲਈ? ਹਾਂਜੀ ਦੇਖੋ ਟਾਈਮ ਤੇ ਸਦਾ ਹੀ ਸਹੀ ਹੁੰਦਾ। ਠੀਕ ਹੈ ਜੀ। ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਵਾ, ਤੁਸੀਂ ਆਪਣਾ ਸਮਾਂ ਆਪ ਬਣਾਉਣਾ ਹੁੰਦਾ ਕਿਉਂਕਿ ਦੇਖੋ ਓਪਰਚੁਨਿਟੀ ਨੇ ਦੱਸ ਕੇ ਨਹੀਂ ਆਉਣਾ। ਤੇ ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸ ਦਿੰਦਾ ਵਾਂ ਕਿ ਕਈ ਵਾਰੀ ਮੈਂ ਮਹਿਸੂਸ ਕਰਦਾ ਹੁੰਦਾ ਕਿ ਆਹ ਫੈਸਲਾ ਜੇ ਮੈਂ ਅੱਜ ਤੋਂ 15 ਸਾਲ ਪਹਿਲਾਂ ਲਿਆ ਹੁੰਦਾ ਤੇ ਮੈਂ ਇੱਥੇ ਹੋਣਾ ਸੀ। ਸਹੀ ਗੱਲ ਹੈ। ਸੋ ਕਈ ਵਾਰੀ ਇਹ ਫੈਸਲਾ ਲੈਣ ਦੇ ਲਈ ਤੁਹਾਨੂੰ ਹੌਸਲਾ ਵੀ ਕਰਨਾ ਪੈਂਦਾ, ਆਪਣੇ ਆਪ ਨੂੰ ਤੇ ਹੌਸਲੇ 'ਚ ਲੈ ਕੇ ਆਉਣਾ ਪੈਂਦਾ। ਤੇ ਦੂਜਾ ਇਹ ਆ ਕਿ ਕੈਲਕੂਲੇਟਡ ਰਿਸਕ ਲੈਣਾ ਪੈਂਦਾ। ਸੋ ਮੈਂ ਇਹ ਜ਼ਰੂਰ ਕਹੂੰਗਾ ਸਰੋਤਿਆਂ ਨੂੰ ਵੀ ਦੇਖੋ ਜੇ ਤੁਸੀਂ ਅਪਾਰਟਮੈਂਟ 'ਚ ਰਹਿੰਦੇ ਹੋ ਜਾਂ ਕੌਂਡੋ ਆ ਤੁਹਾਡੇ ਕੋਲ ਜਿੱਥੇ ਤੁਸੀਂ ਰੈਂਟ ਜਿਹੜਾ ਵਾ ਉਹ $2000 ਤੋਂ ਜ਼ਿਆਦਾ ਦੇ ਰਹੇ ਆ ਤੇ ਜੋ ਕਿ ਅੱਜ ਕੱਲ੍ਹ ਹੈ ਹੀ ਆ, ਤੇ ਦੇਖੋ ਫਿਰ ਓਪਰਚੁਨਿਟੀ ਘਰ ਲੈਣ ਦੀ ਆਲਵੇਜ਼ ਹੀ ਆ। ਕਿਉਂਕਿ ਉਹਦੇ ਵਿੱਚ ਉੱਥੇ ਕੀ ਬਣਨੀ ਹੈ ਹਾਂਜੀ ਕਿਸ਼ਤ ਚਲੋ $400-500 ਜ਼ਿਆਦਾ ਵੀ ਬਣ ਗਈ ਪਰ ਤੁਸੀਂ ਦੇਖੋ ਇਕੁਇਟੀ ਜਿਹੜੀ ਆ ਉਹ ਕਿੰਨੀ ਬਣਨੀ ਆ। ਤੇ ਫਿਰ ਪੰਜਾਬੀ ਜਿਵੇਂ ਆਪਾਂ ਹੈਗੇ ਹੀ ਆ ਤੇ ਹਰ ਵਕਤ ਮਨ ਖੁਸ਼ ਹੁੰਦਾ ਕਿ ਮੇਰਾ ਘਰ ਆ, ਆਤਮਕ ਤੌਰ ਤੇ ਤੁਹਾਨੂੰ ਉਵੇਂ ਮਹਿਸੂਸ ਹੁੰਦਾ ਵਾ ਤੇ ਪਰ ਫਿਰ ਮੈਂ ਇਹ ਕਹੂੰਗਾ ਕਿ ਘਰ ਲੈਣਾ ਵਾ, ਲੋਨ ਲੈਣਾ ਵਾ ਤੇ ਆਪਣਾ ਰੀਅਲ ਸਟੇਟ ਏਜੰਟ ਜਾਂ ਮਾਰਗੇਜ ਵਾਲਾ ਉਹਦੀ ਚੋਣ ਜਿਹੜੀ ਵਧੀਆ ਕਰਿਓ ਤੇ ਫਿਰ ਜ਼ੈਂਡਰ ਮਾਰਗੇਜ ਨੂੰ ਤੁਸੀਂ ਕਾਲ ਕਰ ਸਕਦੇ ਹੋ ਜਾਂ ਮੈਨੂੰ ਕਰ ਸਕਦੇ ਹੋ। ਜੀ ਬਿਲਕੁਲ। ਨੰਬਰ ਸ਼ੇਅਰ ਕਰ ਲਿਓ। ਹਾਂਜੀ ਮੇਰਾ ਨੰਬਰ 5592419553। ਸੋ ਬਿਲਕੁਲ ਸੋ ਕਿਸੇ ਤਰੀਕੇ ਦੀ ਰੀਅਲ ਏਸਟੇਟ ਜਾਂ ਮਾਰਗੇਜ ਦੀ ਜ਼ਰੂਰਤ ਆ, ਲੋਨਸ ਦੀ ਗੱਲ ਕਰਨੀ ਆ, ਇਕੱਲੇ ਘਰਾਂ ਦੇ ਨਹੀਂ, ਕਮਰਸ਼ੀਅਲ, ਐਗ, ਇਕਵਿਪਮੈਂਟ, ਹੋਰ ਹਰ ਤਰ੍ਹਾਂ ਦੇ ਜਿਹੜੇ ਲੋਨਸ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। ਲਾਸਟ ਟਾਈਮ ਜਦੋਂ ਤੁਸੀਂ ਆਏ ਸੀ ਇੱਕ ਬੜੀ ਸੋਹਣੀ ਕਵਿਤਾ ਸੁਣਾਈ ਸੀਗੀ, ਤੁਸੀਂ ਦੱਸਦੇ ਸੀਗੇ ਵੀ ਕੋਵਿਡ 'ਚ ਕਾਫੀ ਲਿਖ ਲਈਆਂ ਸੀਗੀਆਂ ਉਸ ਟਾਈਮ ਦੇ ਉੱਤੇ। ਹਾਂਜੀ ਹਾਂਜੀ। ਅੱਜ ਕੀ ਲੈ ਕੇ ਆਏ ਆ ਸਾਡੇ ਲਈ ਨਾਲ? ਕਵਿਤਾਵਾਂ ਇਹ ਤੁਹਾਡੇ ਲਈ ਸੁਣਾਉਣੇ ਆ। ਠੀਕ ਹੈ ਜੀ। ਤੁਹਾਡੇ ਜਿੰਨੇ ਵੀ ਸਰੋਤੇ ਆ ਉਹਨਾਂ ਲਈ ਸੁਣਾਉਣੇ ਆ। ਆਉਂਦੇ ਹੋ ਜੀ। ਤੇ ਮੈਂ ਜਦੋਂ ਕਵਿਤਾ ਜਿਹੜੀ ਆ ਉਹ ਕਹਿੰਦਾ ਹੁੰਦਾ ਦੇਖੋ ਸਰੋਤਿਓ ਐਂਡ ਤੁਹਾਡੇ ਲਈ ਵੀ ਵੀਰ ਜੀ ਉਹ ਮੇਰੇ ਤੇ ਪਹਿਲਾਂ ਢੁਕਦੀ ਆ ਤੇ ਫਿਰ ਬਾਕੀਆਂ ਤੇ ਢੁਕਦੀ ਆ ਤੇ ਮੇਰੇ ਮਨ ਨੂੰ ਇਹ ਕਵਿਤਾ ਬੜੀ ਵਧੀਆ ਲੱਗਦੀ ਆ। ਮੈਂ ਬੜਿਆਂ ਨਾਲ ਸ਼ੇਅਰ ਕੀਤੀ ਆ, ਬੱਚਿਆਂ ਨਾਲ ਸਪੈਸ਼ਲੀ। ਠੀਕ ਹੈ। ਤੇ ਕਵਿਤਾ ਦਾ ਟਾਈਟਲ ਹੈ ਤੂੰ। ਤੂੰ ਤੋਂ ਭਾਵ ਤੁਸੀਂ। ਕਵਿਤਾ ਜੀ ਤੂੰ ਲਿਖਿਆ ਪਰ ਮੈਂ ਦਿਲੋਂ ਤੁਸੀਂ ਕਹਿੰਦਾ ਸਾਰਿਆਂ ਨੂੰ। ਸੋ ਤੂੰ ਸੋਹਣਿਆ ਤੂੰ ਹੀ ਹੈ, ਨਹੀਂ ਤੇਰੇ ਵਰਗਾ ਕੋਈ ਹੋਰ। ਸੋਹਣਿਆ ਤੂੰ ਹੀ ਹੈ, ਨਹੀਂ ਤੇਰੇ ਵਰਗਾ ਕੋਈ ਹੋਰ। ਮੌਜਾਂ ਮਾਣ ਕਰ ਆਨੰਦ ਰਾਹ ਵਿੱਚ ਤੂੰ ਲੋਰ। ਸੋਹਣੇ ਵਧੀਆ ਕੱਪੜੇ ਪਾ ਕੇ ਕੱਢ ਲਾ ਪੂਰੀ ਟੌਰ। ਜਿਮ ਜਾ ਬਣਾ ਲਾ ਸਰੀਰ, ਲਾ ਦੇ ਪੂਰਾ ਯੋਰ। ਵਧੀਆ ਪੀ ਖਾ ਪਾ ਪਹਿਲਾਂ ਜਿਵੇਂ ਕਲੈਰੀ ਮੋਰ। ਵਧੀਆ ਪੀ ਖਾ ਪਾ ਪਹਿਲਾਂ ਜਿਵੇਂ ਕਲੈਰੀ ਮੋਰ। ਸੋਹਣਿਆ ਤੂੰ ਹੀ ਹੈ, ਨਹੀਂ ਤੇਰੇ ਵਰਗਾ ਕੋਈ ਹੋਰ। ਕੀ ਬਾਤ ਹੈ। ਐਸ਼ ਕਰਦਿਆਂ ਉੱਪਰਲੀਆਂ ਗੱਲਾਂ ਸਾਰੀਆਂ ਜੋ ਮਰਜ਼ੀ ਕਰ ਪਰ ਐਸ਼ ਕਰਦਿਆਂ ਕਰੀ ਕੁਝ ਗੱਲਾਂ ਉੱਤੇ ਵੀ ਗੌਰ। ਹੱਕ ਨਾ ਮਾਰੀ ਹਲਾਲ ਦਾ ਖਾਵੀਂ, ਰੱਖੀ ਨਾ ਮਨ 'ਚ ਚੋਰ। ਮੋਢੇ ਤੋਂ ਦੀ ਨਾ ਥੁੱਕੀ, ਮਾੜੇ ਤੇ ਨਾ ਬੁੱਕੀ। ਰੱਖੀ ਨਰਮ ਤੋਰ, ਮਿੱਠਾ ਬੋਲੀ ਪੂਰਾ ਤੋਲੀ। ਨੀਅਤ ਸਾਫ਼ ਬਸ ਕੁਝ ਨਹੀਂ ਹੋਰ। ਸੋਹਣਿਆ ਤੂੰ ਹੀ ਹੈ, ਨਹੀਂ ਤੇਰੇ ਵਰਗਾ ਕੋਈ ਹੋਰ। ਸੋਹਣਿਆ ਤੂੰ ਹੀ ਹੈ, ਨਹੀਂ ਤੇਰੇ ਵਰਗਾ ਕੋਈ ਹੋਰ। ਕੀ ਬਾਤ ਹੈ। ਬਹੁਤ ਸੋਹਣਾ, ਬਹੁਤ ਵਧੀਆ ਸੁਖਬੀਰ ਭਾਜੀ, ਬਹੁਤ ਸੋਹਣਾ ਜਿਹੜਾ ਲਿਖਿਆ।
ਬੰਦੇ ਨੂੰ ਚੜਾਇਆ ਵੀ ਤੇ ਨਾਲ ਸਮਝਾਇਆ ਸਿੱਖਿਆ ਵੀ ਨਾਲ ਜਿਹੜੀ ਉਹਦੇ ਵਿੱਚ ਜਿਹੜੀ ਉਹ ਦੇ ਦਿੱਤੀ। ਬਿਲਕੁਲ ਨਹੀਂ ਇਹ ਹੁਣ ਜਦੋਂ ਤੁਸੀਂ ਦੇਖੋ ਕਈ ਤਰੀਕੇ ਦਾ ਤੁਸੀਂ ਨਾਲ ਕੰਮ ਕਰਦੇ, ਇਹਦੇ ਲਈ ਟਾਈਮ ਨਿਕਲ ਪੈਂਦਾ? ਟਾਈਮ ਦੇਖੋ ਜਿਵੇਂ ਅੱਜ ਹੀ ਗੱਲ ਕਰਦੇ ਸੀਗੇ ਤੇ ਕੁਦਰਤੀ ਗੱਲ ਹੈ, ਅੱਜ ਸਵੇਰੇ ਉੱਠਿਆ ਸੀ ਮੈਂ ਅਰਲੀ ਤੇ ਮੈਂ ਟੀਵੀ ਟੂਵੀ ਵਾਲੇ ਦਾ ਜ਼ਿਆਦਾ ਧਿਆਨ ਨਹੀਂ ਦਿੰਦਾ ਹੁੰਦਾ। ਜੇ ਕੋਈ ਮਨ 'ਚ ਗੱਲ ਆ ਗਈ ਸੋਚ ਵਿੱਚ ਜੀ ਤੇ ਫਿਰ ਉਹ ਮੈਂ ਹੌਲੀ ਹੌਲੀ ਕੋਸ਼ਿਸ਼ ਕਰਦਾ ਹੁੰਦਾ ਵੀ ਕਲਮ 'ਚ ਪਰੋਈ ਜਾਵੇ ਤੇ ਐਵੇਂ ਹੀ ਫਿਰ ਕਵਿਤਾ ਦਾ ਰੂਪ ਧਾਰਨ ਕਰ ਜਾਂਦੀ ਆ। ਕੀ ਬਾਤ ਹੈ। ਚਲੋ ਇਦਾਂ ਹੈ ਵੀ ਬੰਦਾ ਕਈ ਤਰੀਕੇ ਦੀਆਂ ਚੀਜ਼ਾਂ ਕਰਦਾ, ਕ੍ਰੀਏਟੀਵਿਟੀ ਜਿਹੜੀ ਉਹ ਚੱਲਦੀ ਰਹਿੰਦੀ ਆ। ਬੜੀ ਸੋਹਣੀ ਗੱਲ ਆ ਤੇ ਵਧੀਆ, ਬਹੁਤ ਸੋਹਣਾ ਲਿਖਿਆ ਤੁਸੀਂ ਤੇ ਚਲੋ ਹੋਪਫੁਲੀ ਆਉਂਦੇ ਸਮੇਂ ਤੁਸੀਂ ਹਰ ਵਾਰੀ ਕੋਈ ਨਾ ਕੋਈ ਨਾਲ ਜਿਹੜੀ ਕਵਿਤਾ ਜ਼ਰੂਰ ਲੈ ਕੇ ਆਉਂਗੇ। ਵਾਪਸ ਰੀਅਲ ਏਸਟੇਟ ਮਾਰਗੇਜਾਂ ਨੂੰ ਵੀ ਆਪਾਂ ਵਧੀਏ। ਕਮਰਸ਼ੀਅਲ ਰੀਅਲ ਏਸਟੇਟ ਤੇ ਮਾਰਗੇਜਸ ਦਾ ਇਹ ਇੰਡਸਟਰੀ ਦਾ ਇਸ ਟਾਈਮ ਕਿੱਦਾਂ ਚੱਲ ਰਿਹਾ ਹੈ? ਦੇਖੋ ਕਮਰਸ਼ੀਅਲ ਦੇ ਵਿੱਚ ਦੇਖੀਏ ਆਪਾਂ ਜਿਸ ਹਿਸਾਬ ਦੇ ਨਾਲ ਇਕਨੋਮੀ ਗਈ ਆ, ਪਰ ਮੈਂ ਹੈਰਾਨ ਹੁੰਦਾ ਵਾਂ ਕਿ ਜੇ ਆਪਾਂ ਇਲਾਕੇ ਦੀ ਗੱਲ ਕਰੀਏ ਆਪਣੇ ਦੀ ਤੇ ਆਪਣੇ ਜਿਹੜੇ ਪੰਜਾਬੀ ਆ ਮੋਸਟਲੀ ਜਿੱਦਾਂ ਲਿਕਰ ਸਟੋਰ ਹੋਇਆ ਜਾਂ ਗੈਸ ਸਟੇਸ਼ਨ, ਪੀਜ਼ਾ, ਇਹਦੇ ਲਈ ਜਿੱਦਾਂ ਮੈਨੂੰ ਬਹੁਤ ਕਾਫੀ ਕਾਲਸ ਆਉਂਦੀਆਂ ਤੇ ਯਕੀਨ ਮੰਨਿਓ ਕਿ ਆਪਣੇ ਸਾਰੇ ਏਰੀਏ 'ਚ ਵੈਲੀ ਦੇ ਵਿੱਚ ਹੀ ਲਾ ਲਓ ਤੁਸੀਂ, ਕੋਈ ਪੀਜ਼ਾ ਅਵੇਲੇਬਲ ਨਹੀਂਗਾ ਹੈਗਾ। ਬਹੁਤ ਖੁੱਲੇ ਖੁੱਲੇ ਹੈਗੇ ਪਰ ਔਨ ਸੇਲ ਲਈ ਕੋਈ ਅਵੇਲੇਬਲ ਨਹੀਂ। ਅੱਛਾ, ਇਨਵੈਂਟੋਰੀ ਹੈ ਨਹੀਂ। ਅੱਛਾ, ਇਦਾਂ ਹੀ ਜਿੱਦਾਂ ਲਿਕਰ ਸਟੋਰ ਆ, ਜੇ ਤੁਸੀਂ ਲਿਕਰ ਸਟੋਰ ਲੈਣਾ ਤੇ ਮੈਨੂੰ ਨਹੀਂ ਲੱਗਦਾ ਇਨਵੈਂਟੋਰੀ ਜਿਹੜੀ ਲਿਕਰ ਸਟੋਰ ਦੀ ਹੈਗੀ ਆ। ਤੇ ਜਿਹੜੀ ਰੀਅਲ ਸਟੇਟ ਕਮਰਸ਼ੀਅਲ ਉੱਥੇ ਦੀ ਉੱਥੇ ਹੀ ਆ। ਗੈਸ ਸਟੇਸ਼ਨ ਵੀ ਜੇ ਹੈਗੇ ਆ ਤੇ ਉਹ ਕਾਫੀ ਐਕਸਪੈਂਸਿਵ ਆ ਕਿ ਤੁਹਾਨੂੰ ਜਿੱਦਾਂ ਕਹਿ ਲਓ ਕਿ ਕਾਫੀ ਵੱਡੀ ਡਾਊਨ ਪੇਮੈਂਟ ਲੈ ਕੇ ਆਉਣੀ ਪੈਣੀ ਆ। ਜੇ ਤੁਸੀਂ ਮਤਲਬ 20-30 ਜਾਂ ਉਸ ਤੋਂ ਵੀ ਜ਼ਿਆਦਾ, ਜੇ ਤੁਸੀਂ ਗੈਸ ਸਟੇਸ਼ਨ 15 ਤੋਂ ਲੈ ਕੇ ਤੇ ਤੁਹਾਨੂੰ 25% ਤਾਈਂ ਡਾਊਨ ਪੇਮੈਂਟ ਚਾਹੀਦੀ ਆ। ਠੀਕ ਹੈ ਜੀ। ਪਰ ਜੇ ਤੁਸੀਂ ਪ੍ਰਾਪਰਟੀ ਦੇ ਨਾਲ ਲੈਂਦੇ ਹੋ ਤੇ ਫਿਰ ਪ੍ਰਾਈਸ ਹੀ ਇੰਨੀ ਹੋ ਜਾਂਦੀ ਆ ਕਿ ਤੁਹਾਡੇ ਕੋਲ ਤਕਰੀਬਨ ਕਹਿ ਲਓ 6-7 ਲੱਖ ਡਾਲਰ ਤੋਂ ਅੱਗੇ $1.5 ਮਿਲੀਅਨ ਤਾਈਂ ਕਈ ਵਾਰੀ ਲੋਡ ਪੈ ਜਾਂਦੀ ਆ। ਠੀਕ ਹੈ ਜੀ, ਕਿਉਂਕਿ ਇਨਵੈਂਟੋਰੀ ਹੈ ਨਹੀਂ ਤੇ ਬਾਇਰ ਕਾਫੀ ਨੇ। ਹਾਂ, ਬਾਇਰ ਪੁੱਛਦੇ ਰਹਿੰਦੇ ਤੁਹਾਨੂੰ? ਹਾਂਜੀ, ਪੁੱਛਦੇ ਰਹਿੰਦੇ ਆ ਪਰ ਸੈਲਰ ਜਿਹੜੇ ਆ ਬਹੁਤ ਘੱਟ ਆ। ਰੀਜ਼ਨ ਕੀ ਹੈ? ਇਹ ਸਟੈਗਨੈਂਸੀ ਕਿਉਂ ਹੈ? ਰੀਜ਼ਨ ਇਹ ਆ ਕਿ ਜਿੱਦਾਂ ਆਪਾਂ ਗੱਲ ਕਰਦੇ ਸੀ ਅੱਗੇ ਵੀ ਕਿ ਵੀ ਜਿਹੜੇ ਨਵੀਂ ਇਨਵੈਂਟੋਰੀ ਆ ਰਹੀ ਨਾ ਬਹੁਤ ਘੱਟ ਆ ਰਹੀ ਆ। ਜਿਵੇਂ ਹੁਣ ਜੇ ਗੈਸ ਸਟੇਸ਼ਨ ਹੀ ਬਣਾਉਣਾ ਹੋਵੇ ਤੁਸੀਂ ਤੇ ਤਕਰੀਬਨ ਮੈਨੂੰ ਲੱਗਦਾ ਵਾ ਵੀ 3-4 ਸਾਲ ਤੇ ਈਜ਼ੀ ਲੱਗਦੇ ਆ ਜੇ ਫਲੋ ਦੇ ਵਿੱਚ ਚੱਲੂਗਾ ਕੰਮ। ਜੇ ਮਤਲਬ ਲੈ ਦੇ ਵਿੱਚ ਤਾਂ ਤੇ ਜੇ ਮੰਨ ਲਓ ਕਿ ਬਈ ਵਿੱਚ ਕੋਈ ਰੁਕਾਵਟ ਪੈ ਗਈ ਤੇ ਫਿਰ ਕਾਫੀ ਲੰਮਾ ਸਮਾਂ ਲੱਗ ਸਕਦਾ ਹੈ। ਤੇ ਬਾਕੀ ਨਾਲ ਮੈਂ ਇਹ ਵੀ ਕਹੂੰਗਾ ਕਿ ਬਈ ਜਿੱਦਾਂ ਹੁਣ ਆਪਣੇ ਵੀਰ ਆ ਟਰੱਕਰ ਹੈ ਨਾ, ਥੋੜਾ ਟਰੱਕਿੰਗ ਦਾ ਕੰਮ ਸਲੋ ਹੋਇਆ, ਆਪਾਂ ਨੂੰ ਸਭ ਨੂੰ ਪਤਾ ਜੀ। ਉਹਦੇ ਨਾਲ ਕੀ ਹੋਇਆ ਕਿ ਉਹ ਵੀ ਇਸ ਪਾਸੇ ਨੂੰ ਆਏ ਹੋਏ ਆ। ਕਿਸੇ ਨੇ ਰੈਸਟੋਰੈਂਟ ਲੈ ਲਿਆ, ਕਿਸੇ ਨੇ ਪੀਜ਼ਾ ਲੈ ਲਿਆ, ਕੋਈ ਲਿਕਰ ਸਟੋਰ ਵੱਲ ਨੂੰ। ਸੋ ਇਨਵੈਂਟੋਰੀ ਜਿਹੜੀ ਅਵੇਲੇਬਲ ਸੀਗੀ ਉਹ ਵੀ ਥੋੜੀ ਐਕਸਟਰਾ ਯੂਜ਼ ਹੋ ਗਈ। ਠੀਕ ਹੈ ਜੀ। ਉਹਦੇ ਨਾਲ ਫਿਰ ਪ੍ਰਾਈਸ ਜਿਹੜੇ ਆ ਉਹ ਐਨ ਸਟੇਬਲ ਹੋਏ ਆ ਉੱਥੇ। ਕੀ ਕਦੋਂ ਤੱਕ ਤੁਹਾਨੂੰ ਲੱਗਦਾ ਹੈ ਟਰਨ ਕਦੋਂ ਤੱਕ ਹੋ ਸਕਦਾ? ਉਦੋਂ ਹੀ ਹੋਊਗਾ ਜਦੋਂ ਟਰੱਕਿੰਗ ਦਾ ਕੰਮ ਵਧੀਆ ਹੋ ਗਿਆ ਤਾਂ ਲੋਕ ਉਧਰ ਨੂੰ ਜਾਣਗੇ ਤੇ ਇਨਵੈਂਟੋਰੀ ਥੋੜੀ ਵਧੂਗੀ ਤੇ ਉਸ ਹਿਸਾਬ ਦੇ ਨਾਲ ਮਤਲਬ ਆਉਂਦੇ ਸਾਲ ਕੁਝ ਨਾ ਕੁਝ ਤਾਂ ਹੋ ਜਾਣਾ ਹੈ। ਹਾਂਜੀ। ਬਾਕੀ ਫਿਰ ਮੈਂ ਕਹੂੰਗਾ ਕਮਰਸ਼ੀਅਲ ਦੇ ਵਿੱਚ ਵੀ ਕਦੀ ਵੀ ਦੇਖੋ ਗੈਸ ਸਟੇਸ਼ਨ ਜਾਂ ਲਿਕਰ ਸਟੋਰ ਇਹ ਨਹੀਂ ਕਿ ਹੈ ਹੀ ਨਹੀਂਗੇ, ਹੁੰਦੇ ਆ ਸਾਡੇ ਕੋਲ ਜ਼ੈਂਡਰ ਮਾਰਗੇਜ ਕੋਲ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਜੇ ਤੁਹਾਨੂੰ ਪੀਜ਼ਾ ਸਟੋਰ ਜਾਂ ਗੈਸ ਸਟੇਸ਼ਨ ਵਿਦ ਪ੍ਰਾਪਰਟੀ ਜਾਂ ਲਿਕਰ ਸਟੋਰ ਚਾਹੀਦਾ ਤੇ ਮੈਂ ਤੁਹਾਡੀ ਉਹਦੇ ਵਿੱਚ ਮਦਦ ਕਰ ਸਕਦਾ। ਜ਼ੈਂਡਰ ਮਾਰਗੇਜ ਮਦਦ ਕਰ ਸਕਦੀ ਆ। ਤੇ ਫਿਰ ਜਿੱਦਾਂ ਮੈਂ ਅੱਗੇ ਕਿਹਾ ਸੀਗਾ ਵੀ ਇਸ ਚੀਜ਼ ਦਾ ਮੈਂ ਤੁਹਾਨੂੰ ਪੱਕਾ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਹਿੱਤ ਨੂੰ ਪਹਿਲਾਂ ਮੋਹਰੇ ਰੱਖ ਕੇ ਤੇ ਫਿਰ ਹੀ ਜਿਹੜਾ ਉਹ ਕੰਮ ਜਿਹੜਾ ਸੱਚਾਈ ਦੇ ਆਧਾਰ ਤੇ ਜਿਹੜਾ ਉਹ ਕੀਤਾ ਜਾਊਗਾ। ਸੋ ਬਹੁਤ ਸਾਰੇ ਲੋਕ ਜਿੱਦਾਂ ਭਾਜੀ ਵੀ ਜਾਂਦੇ ਆ ਇਸ ਪਾਸੇ ਵੱਲ ਨੂੰ। ਹਾਂਜੀ, ਕਈ ਫਸਟ ਟਾਈਮ ਵੀ ਬਹੁਤ ਜ਼ਿਆਦਾ ਹੁੰਦੇ ਆ ਲੋਕ। ਹਾਂਜੀ, ਉਹ ਕਿਹੜੀਆਂ ਚੀਜ਼ਾਂ ਦਾ ਖਾਸ ਧਿਆਨ ਰੱਖਣ, ਕਿਹੜੀ ਚੀਜ਼ ਦੀ ਉਹ ਪਹਿਲਾਂ ਉਹਨਾਂ ਨੂੰ ਤਿਆਰੀ ਹੋਵੇ, ਪਤਾ ਹੋਵੇ ਕੋਈ ਫਰੈਂਚਾਈਜ਼ੀ ਲੈਣ ਲੱਗੇ ਆ ਜਾਂ ਕੋਈ ਇਦਾਂ ਦਾ ਬਿਜ਼ਨਸ ਲੈਣ ਲੱਗੇ ਆ, ਉਹ ਕਿੱਦਾਂ ਦੀ ਤਿਆਰੀ ਕਰਕੇ ਜਾਣ? ਦੇਖੋ ਉਹਦੇ ਵਿੱਚ ਫਿਰ ਸਭ ਤੋਂ ਪਹਿਲਾਂ ਆਉਂਦਾ ਵੀ ਤੁਸੀਂ ਚੰਗੇ ਰੀਅਲ ਸਟੇਟ ਏਜੰਟ ਨੂੰ ਮਿਲੋ। ਜ਼ੈਂਡਰ ਮਾਰਗੇਜ ਦਾ ਨਾਂ ਉਹਦੇ ਵਿੱਚ ਹੈਗਾ, ਉਹ ਤੁਹਾਡੀ ਤਿਆਰੀ ਇਹ ਕਰਵਾ ਸਕਦਾ ਵਾ। ਓਕੇ, ਜਿਵੇਂ ਕਿ ਮੰਨ ਲਓ ਕਿਸੇ ਨੇ ਨਵਾਂ ਕੋਈ ਬਿਜ਼ਨਸ ਲੈਣਾ ਵਾ, ਤੁਸੀਂ ਪੱਕਾ ਕਰੋ ਕਿ ਬਈ ਹਾਂ ਉਹਦੀ ਪ੍ਰੋਫਿਟ ਐਂਡ ਲਾਸ ਜਿਹੜੀ ਆ ਉਹ ਕੀ ਕਹਿੰਦੀ ਆ, ਜਿਹੜੀ ਉਹਦੀ ਪ੍ਰੋਫਿਟ ਐਂਡ ਲਾਸ ਆ ਉਹ ਕਿੱਥੋਂ ਆਈ ਹੋਈ ਆ ਉਹਨੂੰ ਵੈਰੀਫਾਈ ਕਰੋ। ਠੀਕ ਹੈ ਜੀ। ਜਿਹੜੇ ਉਹਨੇ ਟੈਕਸ ਫਾਈਲ ਕੀਤੇ ਆ ਉਹਨਾਂ ਦੀ ਮੰਗ ਕਰੋ ਤਾਂ ਕਿ ਤੁਹਾਨੂੰ ਪਹਿਲੇ ਸਟੈਪ ਤੇ ਇਹ ਪਤਾ ਲੱਗੇ ਕਿ ਮੈਨੂੰ ਬਚਣਾ ਕੀ ਹੈ ਇਹਦੇ 'ਚ। ਇਵੈਂਚੁਅਲੀ ਹੁਣ ਬਿਜ਼ਨਸ ਜਿਹੜਾ ਵਾ ਉਹ ਛੋਟਾ ਵੀ ਹੋ ਸਕਦਾ ਤੇ ਬਹੁਤ ਵੱਡਾ ਵੀ ਹੋ ਸਕਦਾ ਮਿਲੀਅਨਸ, ਪਰ ਐਂਡ ਆਫ ਦਾ ਡੇ ਆਪਾਂ ਇਹ ਦੇਖਣਾ ਹੁੰਦਾ ਵੀ ਮੈਨੂੰ ਕਿੰਨੇ ਪੈਸੇ ਬਚੇ। ਸੋ ਜਿਹੜੀ ਪ੍ਰੋਫਿਟ ਐਂਡ ਲਾਸ ਬੈਲੈਂਸ ਸ਼ੀਟ ਆ ਜਿਹੜੀ ਉਹ CPA ਦੀ ਬਣੀ ਹੋਵੇ, ਉਹ ਵੈਰੀਫਾਈਵੇਬਲ ਹੋਵੇ,
ਟੈਕਸ ਟਰਨ ਦੇ ਨਾਲ ਮੈਚ ਕਰਦੇ ਹੋਣ ਨੰਬਰ, ਉਹ ਨੰਬਰਸ ਤੋਂ ਫਿਰ ਤੁਸੀਂ ਜਿਹੜਾ ਵਾ ਪਹਿਲਾ ਮੇਰੇ ਹਿਸਾਬ ਦੇ ਨਾਲ ਇਹ ਤੁਹਾਡਾ ਹੋਣਾ ਚਾਹੀਦਾ ਵੀ ਤੁਹਾਡਾ ਮਨ ਬਣ ਗਿਆ ਮੈਂ ਕੁਝ ਲੈਣਾ ਵਾ, ਤੇ ਅਗਲੇ ਰੀਅਲ ਸਟੇਟ ਆਪਣੇ ਏਜੰਟ ਦੇ ਨਾਲ ਗੱਲ ਕਰਕੇ ਤੁਸੀਂ ਅਗਲੇ ਦੀਆਂ ਜਿਹੜੀਆਂ ਟੈਕਸ ਟਰਨਸ ਆ ਜਾਂ ਜਿਹੜੀਆਂ ਪ੍ਰੋਫਿਟ ਐਂਡ ਲਾਸ ਆ ਉਹਨਾਂ ਨੂੰ ਵੈਰੀਫਾਈ ਕਰਕੇ ਫਿਰ ਆਪਣੀ ਜਿਹੜੀ ਆਫਰ ਤਿਆਰ ਕਰ ਸਕਦੇ ਆ। ਤੁਸੀਂ ਇਹ ਮਨ ਬਣਾ ਸਕਦੇ ਆ। ਹਾਂ ਉਸ ਤੋਂ ਬਾਅਦ ਫਿਰ ਡਾਊਨ ਪੇਮੈਂਟ, ਤੁਹਾਡਾ ਕ੍ਰੈਡਿਟ ਕਿਵੇਂ ਆ, ਬਾਕੀ ਦੀਆਂ ਗੱਲਾਂ ਜਿਹੜੀਆਂ ਉਹ ਬਾਅਦ ਦੇ ਵਿੱਚ ਆਉਂਦੀਆਂ ਰਹਿੰਦੀਆਂ। ਪਰ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾ ਸਟੈਪ ਜਿਹੜਾ ਵਾ, ਜਿਹੜਾ ਬਹੁਤ ਹੀ ਜ਼ਰੂਰੀ ਆ, ਇਹ ਆ ਕਿ ਤੁਸੀਂ ਐਵੇਂ ਨਾ ਅਟਰੈਕਟਿਵ ਹੋ ਜਾਓ, ਹੈ ਨਾ। ਠੀਕ ਹੈ। ਇਸ ਚੀਜ਼ ਦੀ ਕੋਖ ਜ਼ਰੂਰ ਕਰੋ ਵੀ ਜਿਹੜਾ ਇਹਨੂੰ ਬਚ ਕੀ ਰਿਹਾ ਵਾ ਪ੍ਰੋਫਿਟ। ਰਿਸਰਚ ਜ਼ਰੂਰ, ਹਾਂਜੀ ਰਿਸਰਚ ਕਰੋ। ਲੀਜ਼ ਉਹਦੀ ਕਿੰਨੀ ਕੁ ਰਹਿੰਦੀ ਆ, ਕਈ ਵਾਰੀ ਇਸ ਚੀਜ਼ਾਂ ਦੀਆਂ ਲੀਜ਼ ਦੇ ਵਿੱਚ ਲਿਖਿਆ ਕੀ ਆ। ਮੈਨੂੰ ਲੱਗਦਾ ਵੀ ਇਹ ਜਿਹੜਾ ਪਹਿਲਾ ਸਟੈਪ ਆ, ਇਹ ਦੋਨਾਂ ਚੀਜ਼ਾਂ ਦਾ ਬਹੁਤ ਜ਼ਰੂਰੀ ਆ ਵੀ ਇਹ 'ਚੋਂ ਬਚਣਾ ਕੀ ਆ। ਹਾਂਜੀ ਤੇ ਨੰਬਰ ਸ਼ੇਅਰ ਕਰ ਲਿਓ ਕਰੀ ਫਿਰ। ਹਾਂਜੀ ਜ਼ਰੂਰ। ਮੇਰਾ ਨਾਮ ਸੁਖਬੀਰ ਸਿੰਘ ਭੰਡਾਲ ਆ। ਮੇਰਾ ਨੰਬਰ 5592419553। ਮੈਂ ਜ਼ੈਂਡਰ ਮੌਰਗੇਜ ਨਾਲ ਕੰਮ ਕਰਦਾ। ਤੁਸੀਂ ਮੈਨੂੰ ਕਦੀ ਵੀ ਜਿਹੜੀ ਉਹ ਕਾਲ ਕਰ ਸਕਦੇ ਹੋ। ਮੈਂ ਬੇਪਿੱਛੇਜਕ ਹੋ ਕੇ ਆਪਣੇ ਸਵਾਰਥ ਨੂੰ ਪਿੱਛੇ ਛੱਡ ਕੇ ਤੁਹਾਡੀ ਮਦਦ ਕਰੂੰਗਾ। ਧੰਨਵਾਦ ਸੁਖਬੀਰ ਭਾਜੀ, ਬੜੀ ਧੰਨਵਾਦ ਮਿਹਰਬਾਨੀ ਜੀ, ਗੱਲਬਾਤ ਦੇ ਲਈ। ਧੰਨਵਾਦ।